ਗੁਰਬਾਣੀ ਪ੍ਰਸਾਰਨ ਤੋਂ ਲੈ ਕੇ ਗੁਰਬਾਣੀ ਪ੍ਰਸਾਰਨ ਦਾ ਜਿਸ ਦਿਨ ਤੋਂ ਸਰਕਾਰ ਨੇ ਐਲਾਨ ਕੀਤਾ, ਲੋਕ ਦੋ ਪਾਸੇ ਵੰਡੇ ਗਏ ਨੇ। ਪਹਿਲੀ ਧਿਰ ਉਹ ਜਿਹੜੀ ਕਹਿੰਦੀ ਹੈ ਕਿ ਇਹ ਜਿਹੜੀ ਮੋਨੋਪੋਲੀ ਹੈ, ਜਿਹਦੇ 'ਚ ਇਕੱਲਾ ਪੀਟੀਸੀ ਹੈ, ਉਹ ਹਟਣੀ ਚਾਹੀਦੀ ਹੈ। ਦੂਜੀ ਧਿਰ ਉਹ ਜਿਹੜੀ ਕਹਿੰਦੀ ਹੈ ਕਿ ਇਹ ਹਟਣੀ ਤਾਂ ਚਾਹੀਦੀ ਹੈ, ਪਰ ਨਾਲ ਇਹਦੇ ਜਿਹੜਾ ਅਖਤਿਆਰਾਤ ਹੈ ਉਹ SGPC ਕੋਲ ਹੀ ਹੋਣਾ ਚਾਹੀਦਾ ਹੈ। ਤੀਜੀ ਧਿਰ ਉਹ ਜਿਹੜੀ ਕਹਿੰਦੀ ਹੈ ਕਿ ਇਸ ਉੱਤੇ ਕਿਸੇ ਵੀ ਤਰ੍ਹਾਂ ਦੀ ਮੋਨੋਪੋਲੀ ਨਹੀਂ ਹੋਣੀ ਚਾਹੀਦੀ, ਨਾ ਸਰਕਾਰ ਦੀ। ਇਹ ਅਖਤਿਆਰਾਤ ਪੰਥ ਦੇ ਨੇ ਤੇ ਪੰਥ ਹੀ ਸਮਰੱਥ ਹੈ ਇਹ ਫੈਸਲੇ ਲੈਣ ਦੇ ਲਈ। ਉਹ ਗੱਲ ਵੱਖਰੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਇਹ ਫੈਸਲੇ ਲਏ ਨਹੀਂ ਜਾ ਸਕੇ, ਕਹਿ ਲੈਂਦੇ ਆਪਾਂ। ਪਰ ਉਹ ਨਾਲੇ ਵੀ ਕਹਿੰਦੇ ਆ ਸਰਕਾਰ ਦਾ ਕੋਈ ਕੰਮ ਨਹੀਂ ਪੰਥ ਦੇ ਕੰਮਾਂ ਦੇ ਵਿੱਚ ਦਖਲ ਦੇਣਾ। ਸਵਾਲ ਵੱਡਾ ਪੈਦਾ ਹੋ ਗਿਆ ਸ਼ਰਮਾ ਜੀ, ਗੁਰਬਾਣੀ ਪ੍ਰਸਾਰਨ ਮੁਕਤ ਦੀ ਆੜ ਦੇ ਵਿੱਚ ਕਿਤੇ ਗੁਰਦੁਆਰਿਆਂ ਤੇ ਕਬਜ਼ੇ ਦੀ ਕਵਾਇਦ ਤਾਂ ਨਹੀਂ? ਜੀ ਤੁਸੀਂ ਜਿਵੇਂ ਦੁਰਸਤ ਫਰਮਾਇਆ ਕਿ ਇਸ ਮੌਕੇ ਇਸ ਫੈਸਲੇ ਨੂੰ ਲੈ ਕੇ ਕਈ ਖੇਮਿਆਂ 'ਚ ਵੰਡ ਗਈ ਹੈ ਸੰਗਤ, ਜਾਂ ਪੰਜਾਬ ਵਾਸੀ, ਜਾਂ ਸਿੱਖ ਮਾਨਤਾ ਦੇਣ ਵਾਲੀਆਂ ਧਿਰਾਂ ਸਾਰੀਆਂ, ਕਿ ਅਸੀਂ ਇਹਨੂੰ ਕਿਵੇਂ ਰਿਐਕਟ ਕਰੀਏ। ਕਈਆਂ ਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਇਸ ਮਸਲੇ ਤੇ ਕਿਵੇਂ ਅੱਗੇ ਵਧਿਆ ਜਾਵੇ। ਹਾਂ, ਜਿੱਥੇ ਸਰਕਾਰ ਨੇ ਸਿਆਣਪ ਦਿਖਾਉਣੀ ਸੀ, ਕੀ ਸਰਕਾਰ ਨੇ ਸਿਆਣਪ ਦਿਖਾਈ ਹੈ? ਜਿਸ ਮਾਮਲੇ 'ਚ ਸਰਕਾਰ ਨੂੰ ਦਖਲ ਨਹੀਂ ਦੇਣਾ ਚਾਹੀਦਾ, ਕੀ ਸਰਕਾਰ ਨੇ ਉਸ ਮਾਮਲੇ 'ਚ ਵੀ ਦਖਲ ਦਿੱਤੀ ਹੈ? ਜਾਂ ਇਹ ਲੋਕਾਂ ਦੀ ਨਬਜ਼ ਪਛਾਣੀ ਹੈ ਕਿ ਹਾਂ ਇੱਦ ਕਰਨ ਨਾਲ ਲੋਕਾਂ ਦੇ ਮਨਾਂ 'ਚ ਸਾਡੀ ਪਲ ਵੱਧ ਬਣੂਗੀ? ਇਸੇ ਕਈ ਪਹਿਲੂ ਨੇ। ਕੱਲ ਪੰਜਾਬ ਵਿਧਾਨ ਸਭਾ ਦਾ 2 ਰੋਜ਼ਾ ਇਜਲਾਸ ਦਾ ਦੂਸਰਾ ਦਿਨ ਸੀ ਔਰ ਦੂਸਰੇ ਦਿਨ 1 ਨਹੀਂ 2 ਨਹੀਂ 5 ਅਹਿਮ ਫੈਸਲੇ ਹੋਏ ਨੇ। ਠੀਕ ਹੈ, ਜਿਨ੍ਹਾਂ ਦੇ ਵਿੱਚੋਂ ਜੇਕਰ ਸਭ ਤੋਂ ਪਹਿਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਆਪਾਂ ਉਹਦੇ ਵਿਸਥਾਰ 'ਚ ਵੀ ਆਵਾਂਗੇ ਕਿ 21 ਜੁਲਾਈ ਤੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਹੁਣ ਸਾਰੇ ਚੈਨਲ ਉੱਤੇ ਗੁਰਬਾਣੀ ਦਾ ਪ੍ਰਸਾਰਨ, ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਮੁਕਤ ਹੋਏਗਾ ਸਾਰੀਆਂ, ਬਾਕੀ ਕਿਸੇ ਦੇ ਕੰਟਰੋਲ ਤੋਂ। ਸੋ ਇਸ ਲਈ 21 ਜੁਲਾਈ ਤੋਂ ਹੋ ਜਾਣਾ। ਇੱਕ ਫੈਸਲਾ ਇਹ ਲਿਆ, ਇਹਨੂੰ ਲੈ ਕੇ ਕਹਿੰਦੇ ਜੀ ਅਸੀਂ ਸੋਧ ਬਿੱਲ 2023 ਜਿਹੜਾ ਗੁਰਦੁਆਰਾ ਐਕਟ 1925 ਉਹਦੀ ਸੋਧ ਬਿੱਲ ਹੈ ਨਾ 25A ਦੇ ਤਹਿਤ ਅਸੀਂ ਮਤਲਬ ਕਿ ਇਹਨੂੰ ਮਾਨਤਾ ਦੇ ਦਿੱਤੀ ਆ। ਦੂਸਰਾ ਇਸੇ ਤਰ੍ਹਾਂ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਆਇਆ ਯੂਨੀਵਰਸਿਟੀਆਂ ਦੇ ਪਹਿਲੂ ਦੇ ਉੱਤੇ ਲੈ ਕੇ ਆਇਆ ਕਿ ਪੰਜਾਬ ਦੀਆਂ ਜਿਹੜੀ ਯੂਨੀਵਰਸਿਟੀਆਂ ਨੇ ਉਹਨਾਂ ਦਾ ਕੰਟਰੋਲ ਪੰਜਾਬ ਕੋਲ ਹੋਵੇ, ਉਹਨਾਂ ਦੇ BC ਮਤਲਬ ਕਿ ਅਸੀਂ ਲੱਗੀਏ, ਹੁਣ BC ਅਸੀਂ ਲਾ ਸਕੀਏ, ਉਹਦੇ ਲਈ ਚਾਂਸਲਰ ਆਪ ਬਣਨ ਦੀ ਮਤਲਬ ਕਿ ਕਵਾਇਦ ਦੇ ਵਿੱਚ ਉਹ ਮਤਾ ਪਾਸ ਕੀਤਾ ਗਿਆ। ਇਸੇ ਤਰ੍ਹਾਂ ਅਹਿਮ ਤੌਰ ਤੇ ਤੀਸਰਾ RDF ਵਾਲਾ ਉਹ ਵੀ ਚਰਚਾ ਮੰਗਦਾ ਹੈ, ਕਾਫੀ ਵੱਡਾ ਮਸਲਾ ਹੈ ਕਿ ਪੇਂਡੂ ਵਿਕਾਸ ਫੰਡ ਕੇਂਦਰ ਨੇ ਰੋਕਿਆ ਹੋਇਆ ਤੇ ਉਹਦੇ ਲਈ ਵੀ ਮਤਾ ਲੈਂਦਾ ਕਿ ਉਹ ਜਾਰੀ ਕੀਤਾ ਜਾਵੇ ਤੁਰੰਤ। ਇਹੋ ਨਹੀਂ, ਇਹਦੇ ਨਾਲ ਮਤਲਬ ਕਿ ਇੱਕ ਅਹਿਮ ਪਹਿਲੂ ਜਿਹੜਾ ਹੋਰ ਸਾਹਮਣੇ ਆ ਰਿਹਾ ਸੀਗਾ ਉਹ ਸੀਗਾ ਕਿ ਪੰਜਾਬ 'ਚ DGP ਕਿ ਉਹਦੇ ਲਈ ਸਾਡੇ ਕੋਲ ਅਧਿਕਾਰ ਹੋਵੇ। ਉਹ ਇੱਕ ਮਤਲਬ ਕਿ ਮਤਾ ਆਇਆ, ਜਿਹੜੇ ਮਤੇ ਦੇ ਵਿੱਚ ਇਹ ਤੈਅ ਹੋਇਆ ਕਿ ਹੁਣ 7 ਮੈਂਬਰੀ ਕਮੇਟੀ ਬਣੂਗੀ। ਕਮੇਟੀ ਦਾ ਚੀਫ ਸਾਬਕਾ ਜੱਜ ਹੋਇਆ ਕਰਨਗੇ ਹਰਿਆਣਾ ਹਾਈ ਕੋਰਟ ਦੇ, ਪੰਜਾਬ ਹਰਿਆਣਾ ਹਾਈ ਕੋਰਟ ਦੇ, ਤੇ ਉਹਦੇ ਨਾਲ ਮਤਲਬ ਕਿ ਹੋਰ ਮੈਂਬਰ ਹੋਣਗੇ। ਉਹ 7 ਮੈਂਬਰ 3 ਨਾਮ ਫਾਈਨਲ ਕਰਕੇ ਸਰਕਾਰ ਨੂੰ ਭੇਜਣਗੇ। ਸਰਕਾਰ ਉਹਨਾਂ ਚੋਂ ਚੁਣ ਕੇ 3 ਸਾਲ ਘੱਟੋ ਘੱਟ ਸਮਾਂ ਹੱਦ ਹੋ ਸਕਦੀ ਹੈ ਉਹਦੀ, ਤੇ ਘੱਟੋ ਘੱਟ ਉਹਦੀ 30 ਸਾਲ ਦੀ ਉਮਰ ਮਤਲਬ ਕਿ ਸੇਵਾ ਹੋ ਜਾਵੇ ਡਿਊਟੀ ਦੀ, ਤੇ 6 ਮਹੀਨੇ ਘੱਟੋ ਘੱਟ ਉਹਦੀ ਰਿਟਾਇਰਮੈਂਟ 'ਚ ਰਹਿੰਦੇ ਹੋਣ, ਉਸ ਬੰਦੇ ਨੂੰ ਫਿਰ DGP ਲਈ ਮਾਨਤਾ ਮਿਲ ਸਕਦੀ ਹੈ। ਸੋ ਇਹ ਅਧਿਕਾਰ ਵੀ ਹੁਣ ਪੰਜਾਬ ਸਰਕਾਰ ਆਪਣੇ ਕੋਲ ਰੱਖਣ ਜਾ ਰਹੀ ਹੈ। ਸੋ ਇਹਦੇ ਨਾਲ ਇੱਕ ਬੜੇ ਅਧਿਕਾਰੀਆਂ, ਬੜੇ ਮੁਲਾਜ਼ਮਾਂ, ਪਟਵਾਰੀਆਂ, ਕਾਨੂੰਗੋਆਂ, ਇਹਨਾਂ ਸਾਰਿਆਂ ਨੂੰ ਵੀ ਮੌਜਾਂ ਕਰਾਉਣ ਦੇ ਲਈ ਕਹਿਤਾ ਕਿ ਹੁਣ ਤੁਹਾਡੇ ਲਈ ਵੀ ਟੋਲ ਫ੍ਰੀ ਆ। ਕੀ ਇੰਜੀਨੀਅਰ, ਕੀ ਇਹ ਮਤਲਬ ਮੁਲਾਜ਼ਮ, ਜਾਂ ਇਹ ਵੈਸੇ ਪਹਿਲਾਂ ਵੀ ਕਿੰਨੇ ਕੁ ਅਧਿਕਾਰੀ ਮੁਲਾਜ਼ਮ ਦਿੰਦੇ ਨੇ ਟੋਲ, ਆਪਾਂ ਨੂੰ ਪਤਾ ਹੀ ਹੈ, ਪਰ ਜਿਹੜੇ ਮਤਲਬ ਕਿ ਇੱਕ ਸਹੀ ਤਰੀਕੇ ਨਾਲ ਲੰਘਦੇ ਸੀ ਉਹਨਾਂ ਨੂੰ ਸਤਿਕਾਰ ਦਿੱਤਾ। ਤੇ ਇਹ ਕਹਿ ਕੇ ਜਦੋਂ ਨੌਕਰੀ ਕਰਦੇ ਹੋ ਡਿਊਟੀ ਟਾਈਮ 'ਚ, ਤੇ ਉਹ ਤਾਂ ਫਿਰ ਹੁਣ 24 ਘੰਟੇ ਡਿਊਟੀ ਕਰਨਗੇ, ਜਿਹੜੇ ਕਦੇ 6 ਘੰਟੇ ਵੀ ਡਿਊਟੀ ਨਾ ਕਰਦੇ ਹੋਣ ਜੀ, ਟੋਲ ਤੇ ਲੰਘਣ ਲੱਗੇ ਤਾਂ ਡਿਊਟੀ ਤੇ ਹੋਇਆ ਕਰਨਗੇ। ਸੋ ਇਸ ਲਈ ਉਹਨਾਂ ਲਈ ਵੀ ਉਹ ਪਹਿਲੂ ਫਿਰ ਉੱਥੇ ਹੀ ਖੜਾ, ਜਿਵੇਂ ਬੱਸਾਂ 'ਚ ਬੱਸ ਪਾਸ ਮੁਫਤ ਕਰਨ ਵਾਲਾ ਪਹਿਲੂ ਸੀਗਾ ਕਿ ਭਾਈ ਉਹਦੇ ਫਾਇਦਾ ਕਿਹਨੂੰ ਹੋਇਆ? ਸਰਕਾਰੀ ਨੌਕਰੀਆਂ ਕਰਦੀਆਂ ਬੀਬੀਆਂ ਨੂੰ ਹੋਇਆ, ਜਾਂ ਆਮ ਪਿੰਡ ਵਾਲੀ ਬੀਬੀ ਜਿਹਨੇ ਸਮਾਈ ਤਮਾਈ ਜਾਣਾ ਉਹਨੂੰ ਹੋਇਆ ਜੀ। ਸੋ ਇਸੇ ਤਰ੍ਹਾਂ ਇਸ ਫੈਸਲੇ ਦਾ ਵੀ ਅਸਰ ਆਮ ਵਰਗ ਨੂੰ ਕੀ ਫਾਇਦਾ ਹੋਣਾ? ਕੀ ਇਹ ਮੁਲਾਜ਼ਮ ਵਰਗ ਨੂੰ ਖੁਸ਼ ਕਰਕੇ ਆਪਣੇ ਨਾਲ ਰੱਖਣ ਦੀ ਕਵਾਇਦ ਹੈ? ਕੀ ਪਹਿਲੂ ਹੈ? ਸੋ ਇਹ ਸਾਰੇ ਪਹਿਲੂਆਂ ਦੇ ਵਿੱਚੋਂ ਅਹਿਮ ਸਭ ਦੀ ਨਜ਼ਰ ਸੀ ਕੱਲ ਗੁਰਬਾਣੀ ਵਾਲੇ ਪ੍ਰਸਾਰਨ ਨੂੰ ਲੈ ਕੇ। ਠੀਕ ਹੈ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਖੁਦ ਇਸ ਗੱਲ ਨੂੰ ਲਿਆ ਕੇ ਕੀਤਾ, ਕਹਿੰਦੇ ਜੀ ਉਹ ਸਾਨੂੰ ਦੱਸਦੇ ਨੇ ਜਿਹੜੇ ਕਦੇ ਦਾੜੀ ਖੋਲ ਲਓ, ਕਦੇ ਦਾੜੀ ਬੰਨ ਲਓ। ਸੋ ਮਤਲਬ ਤੰਜ ਵਿਧਾਨ ਸਭਾ 'ਚ ਖੜ ਕੇ ਜਿਹੋ ਜਿਹੇ ਕੀਤੇ ਉਸ ਨੂੰ ਲੈ ਕੇ ਵੀ ਸਵਾਲ ਉੱਠਦੇ ਰਹੇ ਕਿ ਕੀ ਇਹ ਸ਼ੋਭਦਾ ਸੀ ਜਾਂ ਨਹੀਂ ਸ਼ੋਭਦਾ ਸੀ। ਪਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਬਿਲਕੁਲ ਹੈ, ਉਹ ਵੱਡਾ ਸਵਾਲ ਇਹ ਸੀਗਾ ਕਿ ਜਿਸ ਖੇਮਿਆਂ 'ਚ ਵੰਡੇ ਗਏ ਆ ਅਸੀਂ ਕਿ ਹਾਂ ਇਹ ਅਧਿਕਾਰ ਸਭ ਨੂੰ ਹੋਣਾ ਚਾਹੀਦਾ, ਇਹ ਚਿਰਾਂ ਤੋਂ ਮੰਗ ਸੀ। ਪੰਜਾਬ ਇਹ ਚਿਰਾਂ ਤੋਂ ਸੋਚਦਾ ਸੀ ਕਿ ਅਧਿਕਾਰ ਸਭਨਾਂ ਨੂੰ ਹੋਣਾ ਚਾਹੀਦਾ, ਪਰ ਪੰਜਾਬ ਇਹ ਵੀ ਚਾਹੁੰਦਾ ਸੀ ਕਿ ਇਹ ਮਰਿਆਦਾ ਦੇ ਤਹਿਤ ਹੋਣਾ ਚਾਹੀਦਾ। ਪੰਜਾਬ ਇਹ ਵੀ ਸੋਚਦਾ ਸੀ ਕਿ ਅਕਾਲੀਆਂ ਤੋਂ ਮੁਕਤ ਹੋਣਾ ਚਾਹੀਦਾ ਹੈ,
ਤੇ ਜੇ ਅਕਾਲੀਆਂ ਤੋਂ ਮੁਕਤ ਤਾਂ ਕਿਹਦੇ ਕੰਟਰੋਲ 'ਚ ਹੋਣਾ ਚਾਹੀਦਾ? ਹੂੰ ਇਹ ਅਸੀਂ ਕਦੇ ਸ਼ਾਇਦ ਧਿਆਨ ਹੀ ਨਹੀਂ ਦਿੱਤਾ ਇਸ ਗੱਲ ਵੱਲ। ਜੀ ਪ੍ਰਵੀਨ ਜੀ, ਇਸ ਮੌਕੇ ਜਿਹੜੇ ਅੱਜ ਅਕਾਲੀ ਦਲ ਇਹ ਚੀਖ ਕੇ ਕਹਿ ਰਿਹਾ ਹੈ ਕਿ ਜੀ ਇਹ ਸਿੱਖ ਪੰਥ ਦੇ ਮਸਲਿਆਂ 'ਚ ਦਖਲ ਹੈ, ਇਹ ਸ਼੍ਰੋਮਣੀ ਕਮੇਟੀ ਦੇ ਕੰਮ 'ਚ ਦਖਲ ਹੈ, ਇਹ ਗੁਰਦੁਆਰਿਆਂ ਦੇ ਪ੍ਰਬੰਧਾਂ 'ਚ ਦਖਲ ਹੈ, ਇਹ ਅਕਾਲੀ ਦਲ ਉਹ ਕਹਿ ਰਿਹਾ ਜਿਹਨੇ ਸਭ ਤੋਂ ਵੱਧ ਸਰਕਾਰੀ ਦਖਲ ਇਹਨਾਂ ਕੰਮਾਂ 'ਚ ਦਿੱਤੀ। ਬਿਲਕੁਲ ਜੀ। ਅਕਾਲੀ ਦਲ ਜਦ ਸਰਕਾਰ 'ਚ ਰਿਹਾ, ਤੁਸੀਂ ਸਰਕਾਰ ਸੀ ਉਸ ਸਮੇਂ, ਤੁਸੀਂ ਕਿਉਂ ਧਾਰਮਿਕ ਸੰਸਥਾਵਾਂ ਨੂੰ ਆਜ਼ਾਦ ਨਹੀਂ ਰਹਿਣ ਦਿੱਤਾ? ਤੁਸੀਂ ਕਿਉਂ? ਸਭ ਤੋਂ ਵੱਧ ਦਖਲ ਉਹਨਾਂ ਨੇ ਦਿੱਤੀ, ਸਭ ਤੋਂ ਵੱਧ ਨੁਕਸਾਨ ਉਹਨਾਂ ਨੇ ਕੀਤਾ, ਤੇ ਰਾਹ ਖੋਲਿਆ ਵੀ ਉਹਨਾਂ ਨੇ ਇਹ ਕੰਮ ਲਈ। ਜੇ ਅੱਜ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਦਖਲ ਦੇ ਰਹੀਆਂ ਤਾਂ ਇਹਦੇ ਲਈ ਮੁੱਢ ਕਿਹਨੇ ਵੱਜਿਆ? ਅਕਾਲੀ ਦਲ ਨੇ ਵੱਜਿਆ। ਜੀ। ਤੇ ਅੱਜ ਅਸੀਂ ਇਹ ਪੰਜਾਬ ਜਾਂ ਪੰਥਕ ਧਿਰਾਂ ਜਾਂ ਚਿੰਤਕ ਧਿਰਾਂ ਇਹ ਲੰਮੇ ਸਮੇਂ ਤੋਂ ਗੱਲ ਕਰਦੀਆਂ ਰਹੇ ਕਿ ਅਕਾਲੀਆਂ ਤੋਂ ਮੁਕਤ ਕਰਾਓ ਜੀ ਸ਼੍ਰੋਮਣੀ ਕਮੇਟੀ ਨੂੰ। ਤੇ ਉਸੇ ਕਦਮ ਦੇ ਵੱਲੋਂ ਇਹਨੂੰ ਦੇਖਿਆ ਜਾ ਰਿਹਾ ਕਿ ਹਾਂ, ਗੁਰਬਾਣੀ ਮੁਕਤ ਕਰਾ ਲਈ ਜੀ ਅਸੀਂ। ਠੀਕ ਹੈ। ਗੁਰਬਾਣੀ ਕਿਸੇ ਦੇ ਕਬਜ਼ੇ ਹੇਠ ਨਹੀਂ ਹੈ, ਉਹਦੇ ਪਰ ਕੋਈ ਕਬਜ਼ਾ ਕਰ ਵੀ ਨਹੀਂ ਸਕਦਾ। ਜਿੰਨੀ ਮਰਜ਼ੀ ਤਾਕਤਵਰ ਤੇ ਰਾਜਵੇ, ਇਹ ਭੁਲੇਖਾ ਕੱਢ ਲੈਣ ਜਾਂ ਇਹ ਕੌਣ ਨੇ ਮੁਕਤ ਕਰਾਉਣ ਵਾਲੇ। ਸੋ ਇਸ ਲਈ ਇਹ ਸਾਰੇ ਦੇ ਵਿੱਚੋਂ ਸਮਝਣ ਵਾਲੀ ਗੱਲ ਇਹ ਆ ਕਿ ਅੱਜ ਅਸੀਂ ਕਹਿ ਰਹੇ ਹਾਂ ਕਿ ਅਸੀਂ ਅਕਾਲੀਆਂ ਦੇ ਕਬਜ਼ਿਆਂ ਚੋਂ ਛੁਡਾ ਰਹੇ ਹਾਂ, ਤੇ ਫਿਰ ਕਬਜ਼ੇ ਲੈਣੇ ਕਿਹਨੇ ਨੇ? ਦਿੱਲੀ ਕਮੇਟੀ ਕਹਿੰਦੇ ਅਕਾਲੀ ਦਲ ਤੋਂ ਮੁਕਤ ਹੋ ਗਈ, ਕੰਟਰੋਲ 'ਚ ਕਿਹਦੇ ਕੋਲ ਹੈ ਜੀ? ਸਹੀ ਹੈ। ਦਿੱਲੀ ਕਮੇਟੀ ਚਲਾ ਕੌਣ ਰਿਹਾ ਅੱਜ ਕੱਲ? RSS ਦੇ। ਮੈਂ ਕਹਿੰਦਾ ਇਹ ਨਹੀਂਗਾ, ਚਿਹਰੇ ਮੋਹਰੇ ਦੇਖ ਲਿਓ, ਤੁਹਾਨੂੰ ਉਹੀ ਦਿਖਣਗੇ ਜਿਹੜੇ ਉੱਧਰ ਸੀ ਉਹ ਇੱਧਰ ਨੇ। ਸ਼ਕਲਾਂ ਸੂਰਤਾਂ ਉਹੀ ਦਿਖਣਗੀਆਂ, ਰੂਪ ਰੰਗ ਉਹੀ ਦਿਖੂਗਾ, ਪਰ ਕੰਟਰੋਲ ਕਿਹਦੇ ਕੋਲ ਹੈ? ਸੰਘ ਕੋਲ, RSS ਕੋਲ, BJP ਕੋਲ, ਕੇਂਦਰ ਕੋਲ। ਥੋੜਾ ਜਿਹਾ ਉਰਾਂ ਨੂੰ ਆਜੋ, ਪੰਜਾਬ ਕੰਨੀ ਨੂੰ ਆਜੋ, ਹਰਿਆਣੇ 'ਚ ਆਜੋ ਜੀ, ਬਣ ਗਈ ਜੀ ਨਵੀਂ ਕਮੇਟੀ ਜੀ। ਤੇ ਉਸ ਕਮੇਟੀ ਦਾ ਕੰਟਰੋਲ ਕਿਹਦੇ ਕੋਲ ਹੈ ਜੀ? ਖੱਟਰ ਸਰਕਾਰ ਕੋਲ। ਖੱਟਰ ਸਰਕਾਰ ਕਿਹੜੀ ਹੈ ਜੀ? BJP ਦੀ। BJP ਕਿਹਦੀ ਹੈ ਜੀ? ਸੰਘ ਦੀ। ਕੰਟਰੋਲ ਕਿਹਦੇ ਕੋਲ ਹੈ ਜੀ? ਤੇ ਜੇ ਅਕਾਲੀ ਦਲ BJP ਨਾਲ ਭਾਈਵਾਲ ਸੀ ਤਾਂ ਵੀ ਉਹਨਾਂ ਦਾ ਕੰਟਰੋਲ ਸੀ। ਹੁਣ ਬਾਹਰ ਆ ਕੇ ਜੇ ਕੇਜਰੀਵਾਲ ਦਾ ਕੰਟਰੋਲ ਹੋਣ ਦੀ ਕਵਾਇਦ ਹੋ ਰਹੀ ਆ ਤਾਂ ਵੀ ਕੰਟਰੋਲ ਕੀ ਉਹਨਾਂ ਦਾ ਹੀ ਹੋਣਾ? ਜਾਂ BJP ਨੂੰ ਇਹ ਲੱਗਦਾ ਕੋਈ ਨਾ, ਕੇਜਰੀਵਾਲ ਤੂੰ ਕਰ, ਉਹ ਤੋਂ ਬਾਅਦ ਸਾਡੇ ਕੋਲੇ ਆਉਣਾ, ਕੰਟਰੋਲ ਸਾਡੇ ਕੋਲ। ਕੀ ਅਸੀਂ ਇਸ ਪਾਸੇ ਨੂੰ ਤਾਂ ਨਹੀਂ ਵੱਧ ਰਹੇ? ਇਹ ਫਿਕਰਮੰਦੀ ਵਾਲੀ ਪਹਿਲੂ ਹੈ ਜੀ। ਹਾਂ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਹਵਾਲਾ ਦਿੱਤਾ, ਉਹ ਹਵਾਲਾ ਬੜਾ ਠੋਸ। ਠੀਕ ਹੈ। ਉਹ ਕਹਿੰਦੇ ਜੀ, ਇਹ ਕਹਿੰਦੇ ਨੇ ਕਿ ਅਸੀਂ ਗੁਰਬਾਣੀ ਪ੍ਰਸਾਰਣ ਦਾ ਕੋਈ ਪੈਸਾ ਨਹੀਂ ਲੈਂਦੇ। ਠੀਕ ਹੈ। ਉਹਨਾਂ ਦੇ ਚੈਨਲ ਦੇ ਮਾਲਕ ਨੇ ਵੀ ਕਿਹਾ ਕਿ ਜੀ 1 ਰੁਪਈਆ ਵੀ ਸਾਬਤ ਕਰ ਦੇਣ ਮੈਂ ਲਿਆ ਹੋਵੇ। ਪ੍ਰਵੀਨ ਜੀ, ਅੱਜ ਦੀ ਦੌਰ ਦੇ ਵਿੱਚ ਦੇਸ਼ ਦੇ ਅੰਦਰ ਐਡੇ ਵੱਡੇ ਮੀਡੀਆ ਅਦਾਰੇ ਨੇ, ਉਹ ਅਦਾਰੇ ਨੁਕਸਾਨ 'ਚ ਨੇ ਪਰ ਤਾਂ ਵੀ ਬਹੁਤ ਵੱਡੇ ਪੱਧਰ ਤੇ ਚੱਲਦੇ ਨੇ। ਉਹਦਾ ਕਾਰਨ ਉਹਨਾਂ ਨੇ ਉਹਦੀ ਆੜ ਦੇ ਵਿੱਚ ਹੋਰ ਧੰਦੇ ਕਰਨੇ ਨੇ ਜੀ। ਉਹ ਮੀਡੀਆ ਅਦਾਰੇ ਤਾਂ ਉਹਨਾਂ ਦੇ ਬਾਕੀ ਧੰਦਿਆਂ ਨੂੰ ਬਚਾਉਣ ਲਈ ਸ਼ੈਲਟਰ ਨੇ, ਬਚਾਉਣ ਲਈ ਢਾਲ ਨੇ। ਉਸੇ ਤਰ੍ਹਾਂ ਇਹ ਕਹਿੰਦੇ ਅਸੀਂ ਗੁਰਬਾਣੀ ਪ੍ਰਸਾਰਣ ਦਾ ਕੋਈ ਪੈਸਾ ਨਹੀਂ ਲੈਂਦੇ। ਭਗਵੰਤ ਮਾਨ ਕਹਿੰਦਾ ਜੀ $54 ਲੱਗਦੇ ਆ ਅਮਰੀਕਾ 'ਚ ਜੇ ਉਹ ਚੈਨਲ ਚਲਾਉਣਾ ਹੋਵੇ। ਤੇ $54 ਤਾਂ ਕਿਹਨੂੰ ਜਾਂਦਾ ਜੀ? ਕਹਿੰਦੇ ਮੁਨਾਫਾ। ਤੇ ਉਹ ਜੇ $54 ਲੈ ਕੇ ਸਾਡਾ ਸਾਰਾ ਭਾਈਚਾਰਾ ਦੇਖਦਾ ਉਹਨੂੰ ਕਿ ਉਹਨਾਂ ਨੇ ਤਾਂ ਸਿਰਫ ਗੁਰਬਾਣੀ ਦੇ ਲਈ ਚੈਨਲ ਲਵਾਇਆ, ਉਹ ਉਹਦੀਆਂ ਕਿੰਨੀਆਂ ਮਤਾਂ ਨਾਲ ਉਹ ਸਹਿਮਤ ਨਹੀਂ ਹੈਗੇ, ਪਰ ਤਾਂ ਵੀ ਕਹਿੰਦੇ ਜੀ ਉਹਦੇ ਨਾਲ ਰਿਕਾਰਡ 'ਚ ਕੀ ਆਉਂਦਾ ਹੈ ਮਸ਼ੀਨ ਦੇ ਉੱਤੇ ਕਿ TRP ਇਸ ਚੈਨਲ ਦੀ ਇੰਨੀ, ਤੇ ਕਹਿੰਦੇ ਫਿਰ ਉਹ TRP ਦਾ ਫਾਇਦਾ ਇਸ਼ਤਿਹਾਰ ਦੇ ਰੂਪ 'ਚ ਮਿਲਦਾ ਹੈ। ਤੇ ਗੁਰਬਾਣੀ ਕਰਕੇ ਤੁਸੀਂ ਮੁਨਾਫਾ ਨਹੀਂ ਕਮਾ ਰਹੇ ਜੀ। ਇਸ ਲਈ ਕਹਿੰਦੇ ਜੀ ਇਹ ਤੋਂ ਮੁਕਤ ਕਰਨਾ, ਅਸੀਂ ਮਾਡਰਨ ਮਸੰਦਾਂ ਤੋਂ ਮੁਕਤ ਕਰਨਾ, ਤੇ ਮੈਂ ਲਿਆਇਆ ਜੀ। ਹੁਣ ਸਵਾਲ ਇਹ ਆ, ਜਿਹੜਾ ਕਿੱਸਾ ਖੁਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਸੁਣਾਇਆ ਕਿ ਜੀ ਹਰਿਆਣੇ ਦੇ ਵਿੱਚ ਜਦੋਂ ਵੱਖਰੀ ਕਮੇਟੀ ਵਾਲਾ ਮਾਮਲਾ ਆਇਆ ਤਾਂ ਸ਼੍ਰੋਮਣੀ ਕਮੇਟੀ ਧਿਰ ਬਣੀ, ਸੁਪਰੀਮ ਕੋਰਟ 'ਚ ਕਿਹਾ ਜੀ ਕਿ ਦਖਲ ਨਹੀਂ ਦੇ ਸਕਦੇ, ਹੈ ਨਾ। ਤੇ ਕਹਿੰਦੇ ਜੀ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਤੁਸੀਂ ਆਪਣੀ ਵੱਖਰੀ ਬਣਾਉਣੀ ਆ ਬਣਾ ਲਓ, ਤੁਹਾਨੂੰ ਵੀ ਉਨਾ ਹੀ ਅਧਿਕਾਰ ਆ, ਤੁਸੀਂ ਪੰਜਾਬ 'ਚ ਅੱਡ ਬਣਾ ਲਓ ਜੀ। ਕੀ ਇਹ ਗੱਲ ਭਗਵੰਤ ਮਾਨ ਹੋਰਾਂ ਨੇ ਇਸ ਲਈ ਦੱਸੀ ਕਿ ਅਸੀਂ ਭਾਈ ਅੱਡ ਕਮੇਟੀ ਵੀ ਬਣਾਵਾਂਗੇ? ਹੁਣ ਕੀ ਇਹ ਉੱਧਰ ਨੂੰ ਵਧਣ ਵਾਲੀ ਕਵਾਇਦ ਹੈ? ਕਿਉਂਕਿ ਇਹ ਸਪਸ਼ਟ ਹੈ ਪ੍ਰਵੀਨ ਜੀ ਕਿ ਇਸ ਐਕਟ ਦੇ ਵਿੱਚ ਇਹ ਸੋਧ ਲਾਗੂ ਨਹੀਂ ਕਰ ਸਕਦੇ ਆਪ। ਠੀਕ ਹੈ। ਇਹ ਸੋਧ ਕਰਨ ਦਾ ਮਤਾ ਹੀ ਪਾਸ ਕੀਤਾ ਨਾ, ਉਹ ਮਤਾ ਜਾਣਾ ਕਿਹਦੇ ਕੋਲ ਹੈ? ਰਾਜਪਾਲ ਕੋਲ। ਤੇ ਰਾਜਪਾਲ ਨੇ ਮੋਹਰ ਨਹੀਂ ਲਾਉਣੀ, ਫਿਰ ਇਹ ਜਾਣਾ ਕਿੱਥੇ ਹੈ? ਅਦਾਲਤ 'ਚ। ਤੇ ਅਦਾਲਤ ਦੇ ਵਿੱਚ ਫਿਰ ਉਹੀ ਫੂਲਕੇ ਵਾਲਾ ਪਹਿਲੂ ਜਿਹੜਾ ਸਾਹਮਣੇ ਆਇਆ ਉੱਭਰ ਕੇ ਕਿ ਭਾਈ ਤੁਸੀਂ ਆਪਣੀ ਵੱਖਰੀ ਬਣਾ ਸਕਦੇ ਹੋ ਫਿਰ। ਠੀਕ ਹੈ। ਤੇ ਕੀ ਇਹ ਵੱਖਰੀ ਕਮੇਟੀ ਬਣਾਉਣੀ ਹੈ? ਕੀ ਮਤਲਬ ਅਸੀਂ ਕਹਿੰਦੇ ਆ ਕਿ
ਇੱਕ ਬਾਦਲਾਂ ਤੋਂ ਗੋਲ ਛਡਾ ਕੇ ਦੂਏ ਕੇਜਰੀਵਾਲ ਰਾਘਵ ਚੱਡਾ ਨੂੰ ਸੌਂਪਣੀ ਹੈ ਹੂੰ ਕਿ ਉਸ ਕਵਾਇਦ ਵੱਲ ਤਾਂ ਨਹੀਂ, ਜਾਂ ਸੱਚਮੁੱਚ ਇਹਦੇ ਵਿੱਚ ਸਿਰਫ ਗੁਰਬਾਣੀ ਦੇ ਪ੍ਰਸਾਰਣ ਤੱਕ ਦਾ ਮਸਲਾ ਹੈ। ਜੀ ਪਰ ਜੇਕਰ ਗੁਰਬਾਣੀ ਦੇ ਪ੍ਰਸਾਰਣ ਤੱਕ ਦਾ ਮਸਲਾ ਹੈ ਤਾਂ ਕੁਝ ਪੰਥਕ ਧਿਰਾਂ ਨਾਲ ਮੇਰੀ ਕੱਲ ਗੱਲ ਹੋ ਰਹੀ ਸੀ, ਜਿਹੜੇ ਪਾਰਟੀਆਂ ਤੋਂ ਬਹੁਤ ਦੂਰ ਨੇ, ਜਿਹੜੇ ਦ੍ਰਿਸ਼ਾਂ ਤੋਂ ਬਹੁਤ ਦੂਰ ਨੇ, ਟੀਵੀ ਚੈਨਲਾਂ ਤੋਂ ਬਹੁਤ ਦੂਰ ਨੇ, ਹੂੰ ਉਹ ਕਹਿੰਦੇ ਸਾਨੂੰ ਭਗਵੰਤ ਮਾਨ ਦੀ ਮਨਸ਼ਾ ਤੇ ਰੱਤਾ ਸ਼ੱਕ ਨਹੀਂ, ਠੀਕ ਹੈ। ਉਹਦੀ ਮਨਸ਼ਾ ਬਿਲਕੁਲ ਸਹੀ ਹੋ ਸਕਦੀ ਹੈ, ਪਰ ਉਹਦੇ ਆਕਾਵਾਂ ਦੀ ਮਨਸ਼ਾ ਤੇ ਸਾਨੂੰ ਪੂਰਾ ਸ਼ੱਕ ਹੈ। ਉਹ ਕਹਿੰਦੇ ਕਿ ਜੇ ਇਹ ਭਗਵੰਤ ਮਾਨ ਇਹੋ ਕਰਨਾ ਚਾਹੁੰਦੇ ਸੀ ਤਾਂ ਉਹਨਾਂ ਨੇ ਪੰਜਾਬ ਦਾ ਪਹਿਲਾਂ ਇਸ ਪਹਿਲੂ ਤੇ ਭਰੋਸਾ ਕਿਉਂ ਨਹੀਂ ਜਿੱਤਿਆ, ਸਿੱਖ ਸੰਗਤ ਦਾ ਭਰੋਸਾ ਕਿਉਂ ਨਹੀਂ ਜਿੱਤਿਆ। ਇਹਦੇ ਵਿੱਚ ਆ ਵੰਡੀਆਂ ਪਵਾ ਕੇ ਉਹਨਾਂ ਨੂੰ ਕੀ ਸਵਾਦ ਆ ਰਿਹਾ ਕਿ 5 ਧੜਿਆਂ 'ਚ ਖੜੇ ਅੱਜ ਅਸੀਂ। ਉਹ ਕਹਿੰਦੇ ਕਿ ਚੰਗਾ ਹੁੰਦਾ, ਇਹ ਉਹ ਪਾਰਟੀ ਹੈ ਜਿਹੜੀ ਕਹਿੰਦੀ ਸੀ ਅਸੀਂ ਮੈਨੀਫੈਸਟੋ ਵੀ ਪੁੱਛ ਕੇ ਬਣਾਉਂਦੇ ਆ ਲੋਕਾਂ ਨੂੰ, ਅਸੀਂ ਉਮੀਦਵਾਰ ਵੀ ਲੋਕਾਂ ਨੂੰ ਪੁੱਛ ਕੇ ਦਿੰਦੇ ਆ, ਤੇ ਹੁਣ ਤੁਸੀਂ ਐਡਾ ਬੜਾ ਪੰਥਕ ਮਸਲਾ ਛੇੜਨ ਜਾ ਰਹੇ ਹੋ, ਜਿਹੜਾ ਮਸਲਾ ਗੁਰਦੁਆਰਾ ਕਮੇਟੀ ਤੱਕ ਜਾਣਾ ਹੈ, ਤੇ ਉਹਦੇ ਲਈ ਤੁਸੀਂ ਕਹਿੰਦੇ ਜੀ ਕਿਉਂ ਨਹੀਂ ਫਿਰ ਸੰਗਤ ਦੀ ਰਾਏ ਲਈ, ਕਿਉਂ ਨਹੀਂ ਨੁਮਾਇੰਦੇ ਸੱਦੇ, ਸਾਰੇ ਸੱਦੇ ਦੇ, ਸ਼੍ਰੋਮਣੀ ਕਮੇਟੀ ਨੂੰ ਵੀ ਬਿਠਾ ਲੈਂਦੇ। ਅਸੀਂ ਨਹੀਂ ਕਹਿੰਦੇ ਕਿ ਇਕੱਲੀ ਸ਼੍ਰੋਮਣੀ ਕਮੇਟੀ ਸੱਦੋ, ਸ਼੍ਰੋਮਣੀ ਕਮੇਟੀ ਵੀ ਸੱਦੋ, ਪਰ ਉਹਦੇ ਨਾਲ ਬਾਕੀ ਸਾਰਿਆਂ ਨੂੰ ਵੀ ਸੱਦ ਲਓ, ਕਰ ਲਓ ਵਿਚਾਰਾਂ, ਖੁੱਲੀਆਂ ਵਿਚਾਰਾਂ ਕਰ ਲੈਂਦੇ। ਕੀ ਮੁੱਕਣ ਲੱਗਿਆ ਸੀ 1 ਮਹੀਨੇ ਬਾਅਦ ਕਹਿੰਦੇ ਕਰ ਲੈਂਦੇ, ਪਰ ਭਗਵੰਤ ਮਾਨ ਹੋਰੀ ਕਹਿੰਦੇ ਨਾ 1 ਜੁਲਾਈ 'ਚ ਕਰਨਾ, ਜੁਲਾਈ ਤੋਂ ਪਹਿਲਾਂ ਕਰਨਾ ਇਸ ਲਈ ਜ਼ਰੂਰੀ ਸੀ ਕਿ 21 ਜੁਲਾਈ ਨੂੰ ਜਿਹੜਾ ਪੀਟੀਸੀ ਚੈਨਲ ਨਾਲ ਸਮਝੌਤਾ ਹੋਇਆ ਉਹ 11 ਸਾਲਾਂ ਦਾ ਸੌਦਾ ਸੀ, ਉਹ ਮੁੱਕ ਜਾਣਾ ਤੇ ਨਵਾਂ ਸੌਦਾ ਇਹਨਾਂ ਨੇ 11 ਸਾਲਾਂ ਦਾ ਫੇਰ ਕਰ ਲੈਣਾ। ਜੇ ਉਹਦੇ ਨਾਲ ਨਹੀਂ ਤਾਂ ਇੱਕ ਹੋਰ ਉਹਨਾਂ ਦਾ ਹੀ ਘਰ ਇੱਕ ਹੋਰ ਚੈਨਲ ਖੜਾ ਕਰ ਲਿਆ, ਉਹਨੂੰ ਦੇ ਦੇਣਗੇ। ਜੇ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਵੀ ਲਿਆਂਦੀ ਤਾਂ ਵੀ ਉਹ ਉਸੇ ਨੇ ਚਲਾਉਣਾ ਸੀ, ਇਸ ਲਈ ਉਹਨਾਂ ਕੋਲੇ ਰਹਿਣਾ ਸੀ 11 ਸਾਲਾਂ ਲਈ। ਦੁਬਾਰਾ ਕਹਿੰਦੇ ਉਹਨਾਂ ਕੋਲ ਨਾ ਚਲਾ ਜਾਵੇ, ਇਸ ਲਈ ਸਾਨੂੰ ਤੁਰੰਤ ਕਰਨਾ ਪਿਆ। ਸੋ ਕੀ ਇਹ ਗੁਰਬਾਣੀ ਮੁਕਤ ਕੀਤੀ ਆ, ਕੀ ਇਹ ਗੁਰਬਾਣੀ ਮੁਕਤ ਕੀਤੀ ਆ, ਜਾਂ ਗੁਰਬਾਣੀ ਦੇ ਉੱਤੇ ਸਿਆਸਤ ਕੀਤੀ ਆ, ਜਾਂ ਇਸ ਪ੍ਰਸਾਰਣ ਨੂੰ ਲੈ ਕੇ ਕਮੇਟੀ ਤੱਕ ਜਾਣਾ, ਔਰ ਕਮੇਟੀ ਉਸੇ ਤਰਜ਼ ਤੇ, ਜਿਸ ਤਰਜ਼ ਤੇ ਦਿੱਲੀ ਕਮੇਟੀ, ਜਿਸ ਤਰਜ਼ ਤੇ ਹਰਿਆਣਾ ਕਮੇਟੀ, ਉਸੇ ਤਰਜ਼ ਤੇ ਪੰਜਾਬ 'ਚ ਇੱਕ ਕਮੇਟੀ ਬਣਾ ਕੇ ਕਬਜ਼ਾਉਣ ਦੀ ਤਿਆਰੀ ਆ, ਜਾਂ ਸੱਚਮੁੱਚ ਗੁਰਬਾਣੀ ਦੇ ਪ੍ਰਸਾਰ ਦੀ ਆ। ਇਹ ਆਉਣ ਵਾਲੇ ਸਮੇਂ 'ਚ ਕਾਫੀ ਮਨਸ਼ਾਵਾਂ ਸਾਫ਼ ਹੋਣਗੀਆਂ, ਪਰ ਇਹ ਮਾਮਲਾ ਉਲਝੂਗਾ। ਅਜੇ ਇਹ ਤਾਣੀ ਉਲਝੂਗੀ, ਇਹ ਸੁਲਝੀ ਨਹੀਂ ਹੈ। ਜੀ ਜੀ ਜੀ।